With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤਾਂ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ। ਵਿਊਅਰਸ, ਜਿਵੇਂ ਆਪਾਂ ਸਾਰੇ ਜਾਣਦੇ ਕਿ ਵਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ 14 ਅਕਤੂਬਰ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਸਿੱਖਾਂ ਤੇ ਵੈਵਲ ਕਲਾ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ 2 ਨੌਜਵਾਨ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਜੀ ਦੀ ਨੇ ਸ਼ਹੀਦੀ ਪਾਈ ਸੀ ਅਤੇ ਅਨੇਕਾਂ ਇਸ ਘਟਨਾ ਦੌਰਾਨ ਜ਼ਖਮੀ ਹੋਏ ਸਨ। ਇਸ ਮਾਮਲੇ ਦੇ ਵਿੱਚ ਰਿਟਾਇਰਡ ਜਸਟਿਸ ਮਾਰਕੰਡੇ ਕਾਚੂ ਨੇ ਸਿੱਖਸ ਫॉर ਹਿਊਮਨ ਰਾਈਟਸ ਜਥੇਬੰਦੀ ਦੇ ਸਹਿਯੋਗ ਦੇ ਨਾਲ ਸੱਚਾਈ ਨੂੰ ਸਾਹਮਣੇ ਲੈ ਕੇ ਆਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਕਾਚੂ ਕਮਿਸ਼ਨ ਬਿਠਾਇਆ ਸੀ, ਜਿਸ ਦੀ ਰਿਪੋਰਟ ਪ੍ਰੈਸ ਕਾਨਫਰੰਸ ਰਾਹੀਂ ਜਸਟਿਸ ਕਾਚੂ ਅਤੇ ਐਕਸ DGP ਪੰਜਾਬ ਪ੍ਰਿਜ਼ਨ ਸ਼ਸ਼ੀਕਾਂਤ ਜੀ ਨੇ ਪਿਛਲੇ ਦਿਨੀ ਰਿਲੀਜ਼ ਕੀਤੀ ਹੈ, ਜਿਸ ਦੀ ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ। ਸੋ ਵਿਊਅਰਸ, ਅੱਜ ਅਸੀਂ ਇਸ ਰਿਪੋਰਟ ਦੇ ਵੇਰਵੇ ਬਾਰੇ ਗੱਲਬਾਤ ਕਰਾਂਗੇ ਸਿੱਖਸ ਫॉर ਹਿਊਮਨ ਰਾਈਟਸ ਦੇ ਐਡਵੋਕੇਟ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਆਲਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸਨ। ਆਓ ਆਪਣੇ ਸਵਾਲਾਂ ਦਾ ਸਿਲਸਿਲਾ ਇਹਨਾਂ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਜਸਟਿਸ ਕਾਚੂ ਨੇ ਤਿਆਰ ਕੀਤੀ ਗਈ ਰਿਪੋਰਟ ਕਾਫੀ ਦਿਨਾਂ ਤੋਂ ਅਸੀਂ ਵੇਟ ਕਰ ਰਹੇ ਸੀ, ਕਾਫੀ ਵੀਕਸ ਤੋਂ ਵੇਟ ਕਰ ਰਹੇ ਸੀ। ਸਾਨੂੰ ਪਤਾ ਸੀ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ। ਹੁਣ ਜਿਸ ਤਰ੍ਹਾਂ ਉਹਨਾਂ ਨੇ ਇਹ ਰਿਪੋਰਟ ਤਿਆਰ ਕਰਕੇ ਰਿਲੀਜ਼ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਸ ਰਿਪੋਰਟ ਦੇ ਵੇਰਵੇ ਦਿਓ ਕਿ ਇਸ ਰਿਪੋਰਟ ਦੇ ਵਿੱਚ ਕੀ ਨਤੀਜੇ ਨਿਕਲੇ। ਦੇਖੋ, ਇੱਕ ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਇਹ ਸੀਗਾ ਕਿ ਜਿਹੜੀ ਗੋਲੀ ਹੈ ਉੱਥੇ ਜਿਹੜੀ ਪੁਲਿਸ ਫਾਇਰਿੰਗ ਹੋਈ ਹੈ ਕਿ ਉਹ ਮਤਲਬ ਪੁਲਿਸ ਏਦਾਂ ਦੇ ਸਰਕਮਸਟੈਂਸਸ ਬਣ ਚੁੱਕੇ ਸੀ, ਉੱਥੇ ਹਾਲਾਤ ਏਦਾਂ ਦੇ ਪੈਦਾ ਹੋ ਗਏ ਸੀ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ, ਬਹੁਤ ਜ਼ਰੂਰੀ ਸੀਗੀ। ਇਹ ਗੱਲ ਬਿਲਕੁਲ ਗਲਤ ਹੈ। ਉਹਨਾਂ ਨੇ ਸਿੱਧ ਕੀਤੀ ਆ ਉੱਥੋਂ ਦੇ ਜਿੰਨੇ ਵੀ ਐਵੀਡੈਂਸਿਸ ਹੈ ਆਪਣਾ ਮੌਕੇ ਦੇ ਉੱਤੇ ਦੇਖ ਕੇ ਤੇ ਕੋਈ ਏਦਾਂ ਦੇ ਉੱਥੇ ਹਾਲਾਤ ਨਹੀਂ ਸੀਗੇ ਕਿ ਪੁਲਿਸ ਨੂੰ ਉੱਥੇ ਗੋਲੀ ਚਲਾਉਣ ਦੀ ਲੋੜ ਸੀਗੀ। ਪੁਲਿਸ ਬਿਲਕੁਲ ਇਹਨੂੰ ਇਗਨੋਰ ਕਰ ਸਕਦੀ ਸੀਗੀ। ਉਹ ਜਿਹੜੇ ਪ੍ਰੋਟੈਸਟਰ ਸੀਗੇ ਉਹ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਸੀ, ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀਗੇ। ਇਹ ਗੱਲ ਬਿਲਕੁਲ ਸਾਫ਼ ਸਪਸ਼ਟ
ਹੋ ਚੁੱਕੀ ਹੈ। ਸੋ ਪੁਲਿਸ ਨੇ ਅਨਪ੍ਰੋਵੋਕਡ ਇਹ ਜਿਹੜੀ ਹੈ ਮੰਨ ਲਓ ਗੋਲੀ ਚਲਾਈ ਹੈ ਉੱਥੇ ਤੇ ਇਹ ਘਟਨਾ ਵਾਪਰੀ ਹੈ ਜਿਹਦੇ ਚ 2 ਲੜਕੇ ਆ ਜਿਹੜੇ ਉਹ ਸ਼ਹੀਦ ਹੋਏ ਆ ਜੀ। ਨੰਬਰ 2 ਦੇ ਉੱਤੇ ਇਹ ਗੱਲ ਸੀਗੀ ਕਿ ਪੁਲਿਸ ਇਹ ਗੱਲ ਆਪ ਵੀ ਮੰਨ ਚੁੱਕੀ ਆ ਆਪਣੀ FIR ਦੇ ਵਿੱਚ ਕਿ ਉਹਨਾਂ ਦੀ ਜਿਹੜੀ ਡੈਥ ਹੈ ਨੌਜਵਾਨਾਂ ਦੀ ਉਹ ਪੁਲਿਸ ਫਾਇਰਿੰਗ ਦੇ ਵਿੱਚ ਹੋਈ ਹੈ। ਹੁਣ ਅਗਲੀ ਗੱਲ ਇਹ ਹੈ ਕਿ ਉੱਥੇ ਜਿਹੜੇ ਮੌਜੂਦ ਆਫੀਸਰ ਸੀਗੇ ਉਸ ਸਮੇਂ ਦੇ ਉੱਤੇ ਜਿਹੜੇ ਪੁਲਿਸ ਨੂੰ ਕੰਟਰੋਲ ਕਰ ਰਹੇ ਸੀਗੇ ਜਿੰਨੀ ਵੀ ਉੱਥੇ ਡਿਪਲੋਏ ਸੀਗੀ ਪੁਲਿਸ ਉਹ ਤੇ ਆਇਡੈਂਟੀਫਾਈ ਹੋਏ ਆ ਤੇ 5-6 ਆਫੀਸਰਸ ਮਤਲਬ ਇੱਕ SSP 2 SP DSP SHO ਪਰ ਇਹ ਗੱਲ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਜਿਹੜਾ ਗਿਲਟੀ ਕੌਣ ਹੈ। ਜੋ ਜੱਜ ਸਾਹਿਬ ਨੇ ਇਹ ਸਾਰੇ ਐਵੀਡੈਂਸਿਸ ਤੋਂ ਜੋ ਕੰਕਲੂਡ ਕੀਤਾ ਹੈ ਉਹ ਕਹਿੰਦੇ ਆ ਵੀ ਇਹ ਗੱਲ ਹੈ ਜਿਹੜੀ ਪੂਰੀ ਪੁਲਿਸ ਫੋਰਸ ਹੈ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਲੱਗਦਾ ਉਹ ਦੋਸ਼ੀ ਹੈ ਇਸ ਗੱਲ ਦੇ ਲਈ ਕਿਉਂਕਿ ਨਾ ਤੇ ਉਹ ਪੁਲਿਸ ਇਨਕੁਆਇਰੀ ਉਹਨਾਂ ਨੇ ਡਿਪਾਰਟਮੈਂਟਲ ਇਨਕੁਆਇਰੀ ਕੀਤੀ ਹੈ ਨਾ ਉਹ ਬੰਦੇ ਹਾਲ ਤੱਕ ਆਇਡੈਂਟੀਫਾਈ ਕੀਤੇ ਆ ਕਿਉਂਕਿ ਇਹ ਗੱਲ ਪੁਲਿਸ ਡਿਪਾਰਟਮੈਂਟ ਹੀ ਦੱਸ ਸਕਦਾ ਹੈ ਕਿ ਉੱਥੇ ਕਿਹੜੇ ਜ਼ਿਲ੍ਹਿਆਂ ਦੀ ਪੁਲਿਸ ਡਿਪਲੋਏ ਸੀਗੀ ਔਰ ਉਹਨਾਂ ਦੇ ਆਰਮਸ ਨੂੰ ਚੈੱਕ ਕਰਕੇ ਉਹਨਾਂ ਦੇ ਮਿਊਨੀਸ਼ਨਸ ਨੂੰ ਚੈੱਕ ਕਰਕੇ ਦੱਸਿਆ ਜਾ ਸਕਦਾ ਹੈ ਵੀ ਕਿਹੜੇ ਪੁਲਿਸ ਕਾਂਸਟੇਬਲ ਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਕੀ ਹੋਇਆ ਕਿਉਂਕਿ ਜਿਹੜੀ ਗੱਲ ਉੱਥੇ ਸਾਹਮਣੇ ਆਈ ਸੀ ਇਹ ਸੀਗੀ ਕਿ ਜਦੋਂ ਹੀ ਪੁਲਿਸ ਉਹ ਲਿੰਕ ਰੋਡ ਦੇ ਉੱਤੇ ਬੈਠੇ ਸੀ ਇੱਕਦਮ ਹੀ ਪੁਲਿਸ ਨੇ ਨਾਲ ਹੀ ਲਾਠੀ ਚਾਰਜ ਕਰ ਦਿੱਤਾ ਤੇ ਨਾਲ ਹੀ ਮਤਲਬ ਪੁਲਿਸ ਫਾਇਰਿੰਗ ਹੋ ਸ਼ੁਰੂ ਹੋ ਗਈ ਔਰ ਜਿਸ ਪਾਸੇ ਨੂੰ ਬੰਦੇ ਪਿੰਡ ਵਾਲੇ ਪਾਸੇ ਨੂੰ ਭੱਜੇ ਪਿੱਛੋਂ ਗੋਲੀਆਂ ਮਾਰ ਰਹੇ ਸੀਗੇ ਮਤਲਬ ਇਹ ਚਲਾ ਰਹੇ ਸੀਗੇ। ਸੋ ਉਹ ਬੰਦੇ ਇਸ ਜਿਹੜੇ ਉੱਥੇ ਜਿੰਨੇ ਵੀ ਮੌਜੂਦ ਸੀਗੇ ਪ੍ਰੋਟੈਸਟਰ ਉਹ ਇਹ ਤੇ ਆਇਡੈਂਟੀਫਾਈ ਨਹੀਂ ਕਰ ਸਕਦੇ ਸੀ ਜਿਹੜੇ ਸ਼ਾਂਤਮਈ ਦੇ ਨਾਲ ਬੈਠੇ ਸੀ ਕਿ ਕਿਹਦੀ ਗੋਲੀ ਨਾਲ ਕੌਣ ਮਰਿਆ ਪਰ ਇਹ ਗੱਲ ਬਿਲਕੁਲ ਸਾਫ਼ ਸਪਸ਼ਟ ਹੈ ਕਿ ਪੁਲਿਸ ਫਾਇਰਿੰਗ ਦੇ ਨਾਲ ਹੀ ਮਰੇ ਆ ਤੇ ਹੁਣ ਅਗਲੀ ਕਾਰਵਾਈ ਦੇ ਲਈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਪੁਲਿਸ ਡਿਪਾਰਟਮੈਂਟ ਰਿਸਪੌਂਸਿਬਲ ਹੈ ਇਸ ਗੱਲ ਦੇ ਲਈ। ਉਹਨਾਂ ਨੇ ਬਿਲਕੁਲ ਏਦਾਂ ਦੇ ਕੋਈ ਹਾਲਾਤ ਨਹੀਂ ਸੀਗੇ ਕਿ ਉੱਥੇ ਗੋਲੀ ਚਲਾਉਣ ਦੀ ਲੋੜ ਪਈ ਸੀ ਤੇ ਹੁਣ ਪੁਲਿਸ ਨੂੰ ਡਿਪਾਰਟਮੈਂਟਲ ਇਨਕੁਆਇਰੀ ਕਰਕੇ ਉਹਨਾਂ ਬੰਦਿਆਂ ਨੂੰ ਕਚਹਿਰੀ ਦੇ ਵਿੱਚ ਕੋਰਟ 'ਚ ਲੈ ਕੇ ਆਉਣਾ ਚਾਹੀਦਾ ਜਿਨ੍ਹਾਂ ਬੰਦਿਆਂ ਨੇ ਗੋਲੀ ਚਲਾਈ ਹੈ ਔਰ ਇਹ ਪੁਲਿਸ ਹੀ ਕੱਢ ਸਕਦੀ ਹੈ ਸਿਰਫ ਆਪਣੇ ਵਿੱਚੋਂ ਬੰਦੇ ਤੇ ਉਹ ਕੌਣ ਬੰਦੇ ਨੇ ਜਿਹੜੇ ਇਸ ਗੱਲ ਦੇ ਲਈ ਦੋਸ਼ੀ ਜ਼ਿੰਮੇਵਾਰ ਨੇ। ਬਾਕੀ 6 ਆਫੀਸਰ ਜਿਹੜੇ ਉੱਥੇ ਉਹ ਆਇਡੈਂਟੀਫਾਈ ਹੋਏ ਆ ਵੀ ਆਹ ਆਫੀਸਰ ਜਿਹੜੇ ਉਸ ਸਮੇਂ ਦੇ ਉੱਤੇ ਮੌਜੂਦ ਸੀਗੇ ਲੋਕਾਂ ਦੀ ਐਫੀਡੈਵਿਟਸ ਤੋਂ। ਸੋ ਵੀ ਜੀ ਲੈਟ ਮੀ ਗੈਟ ਦਿਸ ਕਲੀਅਰ ਜਿਸ ਤਰ੍ਹਾਂ ਇੰਨੀਆਂ ਲੋਕਾਂ ਨੇ ਗਵਾਹੀਆਂ ਦਿੱਤੀਆਂ ਪਰ ਕੋਈ ਲੋਕਾਂ ਨੇ ਇਹਨਾਂ ਤਾਂ ਪਤਾ ਸੀ ਕਿ ਪੁਲਿਸ ਨੇ ਫਾਇਰਿੰਗ ਕੀਤੀ ਹੈ ਪਰ ਲੋਕਾਂ ਨੂੰ ਉਹਨਾਂ ਦੇ ਚਿਹਰੇ ਜਾਂ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 6 ਆਫੀਸਰਸ ਦੇ ਨਾਮ ਸਾਹਮਣੇ ਆਏ ਨੇ ਪਰ ਜਿਸ ਤਰ੍ਹਾਂ ਇਹਨਾਂ ਗਵਾਹੀਆਂ ਦੌਰਾਨ ਇਹ ਵੀ ਪਤਾ ਲੱਗਾ ਸੀਗਾ ਕਿ ਇੱਕ ਫੋਨ ਕਾਲ ਦੇ ਨਾਲ ਸਭ ਕੁਝ ਘਟਨਾ ਚੇਂਜ ਹੋ ਗਈ ਸੀ ਕਿਉਂਕਿ ਇਹ ਸ਼ਾਂਤਮਈ ਧਰਨਾ ਦੇ ਰਹੇ ਸੀ ਆਪਣਾ ਰੋਸ ਪ੍ਰਗਟ ਕਰ ਰਹੇ ਸੀਗੇ ਪਰ ਜਿਸ ਤਰ੍ਹਾਂ ਇੱਕ ਫੋਨ ਕਾਲ ਆਉਂਦੀ ਹੈ ਔਰ ਇੱਕਦਮ ਹੀ ਸਾਰੇ ਪਾਸੇ ਗੋਲੀਆਂ ਚੱਲ ਪੈਂਦੀਆਂ ਹੈ ਕਿ ਇਹ ਪਤਾ ਲੱਗਾ ਕਿ ਕਿਸਨੇ ਫੋਨ ਕਾਲ ਕੀਤੀ ਜਾਂ ਇਸ ਦੀ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ? ਨਹੀਂ ਇਹ ਦੇਖੋ ਇਹ ਗੱਲ ਤੇ ਪੁਲਿਸ ਆਫੀਸਰਸ ਨੇ ਦੱਸਣੀ ਸੀਗੀ ਕਿਉਂਕਿ ਉਹ ਕਾਲ ਹੈ ਜਿਹੜੀ ਜਿਸ ਕਾਲ ਦੀ ਗੱਲ ਕੀਤੀ ਆ ਉਹਨਾਂ ਨੇ ਮਤਲਬ ਜਿਹਨਾਂ ਨੇ ਐਫਆਈਆਰ ਦਿੱਤੇ ਆ ਉਹਨਾਂ ਨੇ ਇਹ ਗੱਲ ਕੀ ਹੈ ਵੀ ਜਦੋਂ ਸਾਡੇ ਨਾਲ ਹਾਲੇ ਗੱਲਬਾਤ ਹੀ ਚੱਲ ਰਹੀ ਸੀਗੀ ਪੁਲਿਸ ਵਾਲੇ ਸਾਡੇ ਨਾਲ ਖੜੇ ਗੱਲਾਂ ਕਰਦੇ ਸੀਗੇ ਤੇ ਇੱਕਦਮ ਹੀ ਮਤਲਬ ਜਿਹੜਾ ਉੱਥੇ ਪੁਲਿਸ ਆਫੀਸਰ ਸੀਗਾ ਉਹਨੂੰ ਕੋਈ ਕਾਲ ਆਈ ਆ ਉਹਨੇ ਬਾਕੀ ਸਭ ਨੂੰ ਪਿੱਛੇ ਕਰਕੇ ਉਸੇ ਟਾਈਮ ਉਹਨਾਂ ਨੇ ਲਾਠੀ ਚਾਰਜ ਕਰਕੇ ਨਾਲ ਹੀ ਪੁਲਿਸ ਫਾਇਰਿੰਗ ਖੋਲ ਦਿੱਤੀ ਹੈ। ਇਹ ਗੱਲ ਹੁਣ ਉਹ ਪੁਲਿਸ ਆਫੀਸਰ ਹੀ ਦੱਸ ਸਕਦਾ ਤੇ ਇਹ ਜਿਹੜੀ ਕਾਲ ਆਈ ਸੀਗੀ ਉਹ ਇਸ ਡਾਇਰੈਕਸ਼ਨ 'ਚ ਕਾਲ ਆਈ ਸੀਗੀ ਕਿ ਫਾਇਰਿੰਗ ਕੀਤੀ ਜਾਵੇ ਜਾਂ ਉਹਨੂੰ ਕੀ ਆਦੇਸ਼ ਮਿਲਿਆ ਉਸ ਕਾਲ ਤੋਂ। ਅਸੀਂ ਦੂਜੇ ਪਾਸੇ ਦਾ ਜਿਹੜਾ ਪੁਲਿਸ ਦਾ ਵਰਸ਼ਨ ਸੀਗਾ ਉਹਨਾਂ ਨੂੰ ਸਾਡੇ ਕੋਲ ਪੂਰਾ ਰਿਕਾਰਡ ਹੈ ਪਹਿਲਾਂ ਅਸੀਂ ਚੀਫ ਸੈਕਟਰੀ ਨੂੰ ਹੋਮ ਸੈਕਟਰੀ ਨੂੰ DGP ਨੂੰ ਵੀ ਭੇਜਿਆ ਕਿ ਤੁਸੀਂ ਆਪਣਾ ਵਰਸ਼ਨ ਰੱਖੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਉੱਤੇ ਪਰ ਉਹਨਾਂ ਨੇ ਨਹੀਂ ਰੱਖਿਆ। ਫਿਰ ਜਦੋਂ ਇਨਕੁਆਇਰੀ ਸ਼ੁਰੂ ਹੋਈ ਤੇ ਜਿਹੜੀ SIT ਬਣਾਈ ਸੀ ਗਵਰਨਮੈਂਟ ਨੇ ਅਮਰ ਸਿੰਘ ਚਾਹਲ DIG ਦੇ ਥੱਲੇ ਉਹਨਾਂ ਨੂੰ ਵੀ ਉੱਥੇ ਭੇਜੇ ਸੀਗੇ ਕਿ ਤੁਸੀਂ ਅੱਜ ਅਸੀਂ ਇੰਨੇ ਵਜੇ ਮਤਲਬ ਇਹਦੀ ਸਟੇਟਮੈਂਟਸ ਰਿਕਾਰਡ ਕਰ ਰਹੇ ਹਾਂ ਔਰ ਉਹਦੀ ਕਮਿਸ਼ਨ ਆਪਣਾ ਉੱਥੇ ਬੈਠਾ ਮੌਕੇ ਤੇ ਅਗਰ ਤੁਸੀਂ ਆਪਣਾ ਵਰਸ਼ਨ ਰੱਖਣਾ ਚਾਹੁੰਦੇ ਹੋ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰੱਖੋ। ਪਰ 3-4 ਵਾਰੀ ਉਹਨਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਈਵਨ ਆ ਡਿਲੇ ਵੀ ਕਾਫੀ ਚਿਰ ਜਦੋਂ ਅਸੀਂ ਵਾਪਸ ਇਨਕੁਆਇਰੀ ਕਰਨ ਤੋਂ ਬਾਅਦ ਚ ਵੀ ਆਏ ਹਾਂ ਤੇ ਉਸ ਤੋਂ ਬਾਅਦ ਵੀ
ਸ਼ਸ਼ੀਕਾਂਤ ਉਹਨਾਂ ਨੇ ਉਹਨਾਂ ਨੂੰ ਲੈਟਰ ਭੇਜੇ ਨੇ ਕਿ ਅਸੀਂ 15-20 ਦਿਨ ਡਿਲੇ ਕਰ ਸਕਦੇ ਹਾਂ, ਇਹਨੂੰ ਮਹੀਨਾ ਤੁਸੀਂ ਸਾਨੂੰ ਆਪਣਾ ਜੋ ਕਹਿਣਾ ਚਾਹੁੰਦੇ, ਪਰ ਉਹ ਨਹੀਂ, ਉਹਨਾਂ ਨੇ ਕੁਝ ਨਹੀਂ ਕਿਹਾ। ਇਹ ਹੁਣ ਗੱਲ ਪੁਲਿਸ ਹੀ ਦੱਸ ਸਕਦੀ ਹੈ, ਆਫੀਸਰ ਹੀ ਦੱਸ ਸਕਦਾ ਵੀ ਕੀ ਉਹਦੇ ਵਿੱਚ ਹੈਗਾ। ਇਹ ਗੱਲ ਐਫੀਡੈਵਿਟ ਤੋਂ ਸਾਹਮਣੇ ਆਈ ਹੈ ਕਿ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਡਿਟੇਲ 'ਚ ਗੱਲ ਕੀ ਹੈ ਕਿ ਅਸੀਂ ਗੱਲਾਂ ਹੀ ਕਰਦੇ ਸੀ ਕਿ ਕਾਲ ਆਈ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਲਾਠੀਚਾਰਜ ਤੇ ਪੁਲਿਸ ਫਾਇਰਿੰਗ ਸ਼ੁਰੂ ਕਰਤੀ। ਜੀ ਜੀ ਵੀਰ ਜੀ, ਬਿਫੋਰ ਆਈ ਮੂਵ ਔਨ ਟੂ ਨੈਕਸਟ ਕੁਐਸਚਨ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕਦਮ ਕਾਲ ਆਉਂਦੀ ਹੈ, ਲਾਠੀਚਾਰਜ ਸ਼ੁਰੂ ਹੋ ਜਾਂਦਾ, ਜਿਸ ਤਰ੍ਹਾਂ ਜਦੋਂ ਇਹ ਸ਼ਾਂਤਮਈ ਧਰਨੇ ਤੇ ਬੈਠੇ ਹੋਏ ਸੀਗੇ, ਆਈ ਨੋ ਕਿ ਵੱਖ-ਵੱਖ ਚੈਨਲਾਂ ਵੱਲੋਂ ਇਹ ਸਭ ਕੁਝ ਕਵਰ ਕੀਤਾ ਜਾ ਰਿਹਾ ਸੀਗਾ, ਐਂਡ ਅੱਜ ਕੱਲ ਹਰ ਬੰਦੇ ਕੋਲ, ਈਵਨ ਪੰਜਾਬ ਦੇ ਵਿੱਚ ਵੀ ਸਮਾਰਟਫੋਨਸ ਆ ਗਏ ਨੇ, ਕਾਫੀ ਲੋਕਾਂ ਨੇ ਇਸ ਲਾਠੀਚਾਰਜ ਨੂੰ ਕਵਰ ਵੀ ਕੀਤਾ, ਸਮਾਰਟਫੋਨ ਦੇ ਨਾਲ ਵੀਡੀਓਜ਼ ਵੀ ਬਣਾਈਆਂ। ਕਿ ਉਹਨਾਂ ਵੀਡੀਓਜ਼ ਤੱਕ ਜਾਂ ਫਿਰ ਇਹਨਾਂ ਚੈਨਲ ਤੱਕ ਪਹੁੰਚ ਕੀਤੀ ਗਈ ਸੀ ਤਾਂ ਕਿ ਜਿਹੜੇ ਇਹ ਪੁਲਿਸ ਨੇ, ਜਿਹੜੇ ਹੈਗੇ ਅਪਰਾਧੀ ਨੇ, ਇਹਨਾਂ ਨੂੰ ਫੜਿਆ ਜਾ ਸਕੇ? ਨਹੀਂ, ਅਸੀਂ ਜਿਹੜੇ ਮਤਲਬ ਨਿਊਜ਼ ਚੈਨਲਸ ਨੇ ਉਹ ਤੇ ਉੱਥੇ ਨਹੀਂ ਸੀ ਕੋਈ ਵੀ, ਇਹ ਅਸੀਂ ਕੀਤਾ ਕਨਫਰਮ ਤੇ ਨਿਊਜ਼ ਚੈਨਲਸ ਨੂੰ ਬਚਾਉਣ। ਹਾਂ, ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਕੁਝ ਉੱਥੇ ਲੜਕੇ ਸੀਗੇ ਜਿਨ੍ਹਾਂ ਦੇ ਕੋਲ ਸਮਾਰਟਫੋਨ ਸੀਗੇ, ਉਹਨਾਂ ਨੇ ਵੀਡੀਓਜ਼ ਬਣਾਉਣ ਦੀ ਬਹੁਤ ਦੂਰੋਂ ਯਤਨ ਕੀਤਾ ਆ, ਪਰ ਜਦੋਂ ਪੁਲਿਸ ਬਾਅਦ ਦੇ ਵਿੱਚ ਨੇ ਉਹਨਾਂ ਦੇ ਉੱਤੇ ਬਹੁਤ ਦਬਾਅ ਪਾਇਆ, ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦਬਕੇ ਮਾਰੇ ਆ, ਔਰ ਉਹਨਾਂ ਨੇ ਕਿਹਾ ਵੀ ਕਿਸੇ ਦੇ ਵੱਲੋਂ ਵੀ ਕੋਈ ਵੀਡੀਓਜ਼ ਅੱਗੇ ਆ ਗਈ ਇਸ ਗੱਲ ਦੀ, ਤੇ ਅਸੀਂ ਪੂਰਨ ਕੋਸ਼ਿਸ਼ ਕੀਤੀ ਆ, ਸਾਨੂੰ ਫੋਟੋਗ੍ਰਾਫ ਤੇ ਕੁਝ ਥੋੜੇ ਬਹੁਤੇ ਮਿਲੇ ਆ ਉਸ ਸਮੇਂ ਦੇ, ਪਰ ਵੀਡੀਓ ਸਾਨੂੰ ਕੋਈ ਨਹੀਂ ਮਿਲ ਸਕੀ। ਮਤਲਬ ਨੌਜਵਾਨਾਂ ਨੇ ਕਿਹਾ ਵੀ ਅਸੀਂ ਡਰਦਿਆਂ ਨੇ ਵੀਡੀਓਜ਼ ਜਿਹੜੀਆਂ ਨੇ ਡਿਲੀਟ ਕਰ ਦਿੱਤੀਆਂ ਕਿ ਪੁਲਿਸ ਬਹੁਤ ਉਸ ਦਿਨ ਬੜਾ ਪ੍ਰੈਸ਼ਰ ਸੀਗਾ ਸਾਡੇ ਉੱਤੇ ਲਗਾਤਾਰ ਹੀ, ਮਤਲਬ ਪੁਲਿਸ, ਕਿਉਂਕਿ ਉਹ ਤੇ ਕੈਲਕੂਲੇਟਡ ਹੀ ਸੀਗਾ ਕਿ 4-5 ਹੀ ਪਿੰਡ ਸੀਗੇ ਜਿਹੜਾ ਉੱਥੇ ਧਰਨਾ ਸੀਗਾ, ਉਸੇ 4-5 ਪਿੰਡਾਂ ਦੇ ਲੋਕ ਸੀਗੇ ਨੇੜੇ ਦੇ, ਤੇ ਪੁਲਿਸ ਨੇ ਕਾਫੀ ਉਹਨਾਂ ਦੇ ਉੱਤੇ ਪ੍ਰੈਸ਼ਰ ਰੱਖਿਆ। ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਸਾਰੇ ਡਿਲੀਟ ਕਰਾਤੀਆਂ ਆਪਣਾ। ਹੁਣ ਜਿੱਦਾਂ ਕੋਟਕਪੂਰਾ ਕਾਂਡ ਸੀਗਾ, ਕੋਟਕਪੂਰੇ ਜਿੱਥੇ ਇਹਨਾਂ ਨੇ ਧਰਨਾ ਲਾਇਆ ਸੀ ਉਹਦੇ ਸਾਰੇ CCTV ਕੈਮਰੇ ਲੱਗੇ ਸੀ ਦੁਕਾਨਾਂ ਦੇ ਵਿੱਚ। ਪੁਲਿਸ ਨੇ ਉਸੇ ਟਾਈਮ ਜਦੋਂ ਉਥੋਂ ਭਜਾਏ ਨੇ ਕੋਟਕਪੂਰੇ ਤੋਂ, ਮਤਲਬ ਸਵੇਰੇ ਗੋਲੀ ਚੱਲੀ ਹੈ ਤੇ ਇਹ ਕੋਈ 4:30-5 ਵਜੇ ਦੀ ਘਟਨਾ ਸੀਗੀ, 7-8 ਵਜੇ ਉਹਨਾਂ ਨੇ ਸਾਰੀਆਂ ਦੁਕਾਨਾਂ ਤੋਂ ਜਿੰਨੇ ਵੀ CCTV ਕੈਮਰੇ ਸੀ ਉਹਨਾਂ ਦੀ ਸਾਰਿਆਂ ਦੀ ਫੁਟੇਜ ਆਪਣੇ ਕੰਟਰੋਲ ਚ ਕਰਦੀ, ਉਹ ਦਿੱਤੀ ਨਹੀਂ ਕਿਸੇ ਨੂੰ। ਸਾਰੇ ਮਤਲਬ ਇਹ ਗੱਲ ਉੱਥੇ ਜਦੋਂ ਅਸੀਂ ਦੇਖਣ ਗਏ ਕੋਟਕਪੂਰੇ ਮੌਕੇ ਦੇ ਉੱਤੇ, ਤੇ ਸਾਨੂੰ ਇਹ ਜਿਹੜੇ ਉੱਥੇ ਆਲੇ ਦੁਆਲੇ ਦੁਕਾਨਦਾਰ ਸੀਗੇ ਜਿਨ੍ਹਾਂ ਨੇ CCTV ਕੈਮਰੇ ਲਾਏ ਸੀ ਉਹਨਾਂ ਨੇ ਇਹ ਗੱਲ ਦੱਸੀ ਆ, ਤੇ ਉਸੇ ਟਾਈਮ ਆਣ ਕੇ 7-8 ਵਜੇ ਉਹਨਾਂ ਨੇ ਸਾਰੀ ਜਿਹੜੇ CCTV ਕੈਮਰੇ ਸੀਗੇ ਆਪਣੇ ਕੰਟਰੋਲ ਚ ਕਰ ਦਿੱਤੇ, ਪੁਲਿਸ ਨੇ ਲੈ ਲਏ। ਓਕੇ ਵੀਰ ਜੀ, ਸੋ ਪੁਲਿਸ ਨੇ ਇਹ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਨੋਂ ਇਨਸੀਡੈਂਟ ਤੋਂ ਬਾਅਦ ਜਿੰਨੀ ਵੀ ਉੱਥੇ ਕੋਈ ਪ੍ਰੂਫ ਉਹਨਾਂ ਨੂੰ ਏਦਾਂ ਲੱਗਦਾ ਸੀਗਾ ਕਿ ਇਹ ਪ੍ਰੂਫ ਹੋ ਸਕਦੇ ਆ, ਇਹ ਮਤਲਬ ਉਹਨਾਂ ਨੇ ਉਹ ਨਾਲ ਦੀ ਨਾਲ ਹੀ ਉਹਨਾਂ ਨੂੰ ਡਿਲੀਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ। ਜੀ ਵੀਰ ਜੀ, ਤੇ ਵੀਰ ਜੀ ਜਿਸ ਤਰ੍ਹਾਂ ਇਹ ਸਾਰੀ ਰਿਪੋਰਟ ਤਿਆਰ ਕੀਤੀ ਗਈ ਹੈ, ਸਾਹਮਣੇ ਆਈ ਹੈ, ਪ੍ਰੈਸ ਰਿਲੀਜ਼ ਹੋਈ ਹੈ, ਜਿਸ ਤਰ੍ਹਾਂ ਨਾਲ ਹੀ ਵੱਖ-ਵੱਖ ਪਾਰਟੀਆਂ ਨੇ ਆਪਣੇ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਉਹਨਾਂ ਨੇ ਵੀ ਆਪਣੇ ਬਿਆਨ ਸਾਹਮਣੇ ਕਰ ਦਿੱਤੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਸ ਰਿਪੋਰਟ ਨੂੰ ਥੋੜੀ ਬਹੁਤੀ ਮਾਨਤਾ ਦਿੱਤੀ ਹੈ ਅਤੇ ਅਕਾਲੀਆਂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਦੇਖੋ ਜਿਹੜੀ ਇਹ ਗੱਲ ਸਭ ਨੂੰ ਸਾਫ਼ ਹੈ ਜੀ ਕਿ ਜੋ ਉਹਨਾਂ ਦੀ ਰਿਪੋਰਟ ਹੈ ਉਹ ਬਿਲਕੁਲ ਨਿਰਪੱਖ ਆਪਣੇ ਬਿਆਨਾਂ ਦੇ ਵਿੱਚ ਸਾਫ਼ ਕੋਈ ਛਾਣ ਕਰਨੀ ਚਾਹੁੰਦੇ। ਅਸੀਂ ਕੁਝ ਵੀ ਏਦਾਂ ਦੇ ਬੰਦੇ ਨੂੰ ਨਾਮਜ਼ਦ ਨਹੀਂ ਕਰਨਾ ਚਾਹੁੰਦੇ ਜਿਹੜਾ ਉੱਥੇ ਨਹੀਂ ਸੀਗਾ। ਤਾਂ ਹੀ ਜਿਹੜੀ ਇਸ ਰਿਪੋਰਟ ਦੀ ਮਤਲਬ ਫਾਈਂਡਿੰਗ ਦੇਖੋ, ਜੇ ਪੁਲਿਸ ਡਿਪਾਰਟਮੈਂਟ ਉਹਨਾਂ ਦੋਸ਼ੀਆਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ, ਇਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆ ਔਰ ਇਹ ਡਿਪਾਰਟਮੈਂਟਲ ਇਨਕੁਆਇਰੀ 'ਚ ਅੱਗੇ ਆ ਸਕਦੇ ਆ। ਨਹੀਂ ਮਤਲਬ ਨਹੀਂ ਲੈ ਕੇ ਆਉਂਦੀ, ਅਸੀਂ ਸਾਰੀ ਪੁਲਿਸ ਫੋਰਸ ਨੂੰ ਹੀ ਦੋਸ਼ੀ ਮੰਨਦੇ ਹਾਂ ਇਸ ਗੱਲ ਦੇ ਲਈ। ਜੇ ਉਹਨਾਂ ਨੂੰ ਲਗਾਉਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਸਰਕਾਰ ਦੋਸ਼ੀ ਹੈ ਜਿਹੜੀ ਪੁਲਿਸ ਨੂੰ ਚਲਾ ਰਹੀ ਹੈ। ਮਤਲਬ ਮੇਰੇ ਕਹਿਣ ਦਾ ਭਾਵ ਹੈ ਕਿ ਉਹ ਏਦਾਂ ਦੀ ਕੋਈ ਗੱਲ ਨਹੀਂ ਸੀ। ਕਮਿਸ਼ਨ ਬੜੀ ਅਥੈਂਟਿਕ ਹੈ ਔਰ ਪ੍ਰੂਵਡ ਹੈ, ਮਤਲਬ ਤਾਂ ਕਰਕੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਅੱਜ ਕੈਪਟਨ ਅਮਰਿੰਦਰ ਦਾ ਵੀ ਹੈ, ਹੋਰ ਵੀ ਕਾਂਗਰਸ ਵਾਲੇ, ਆਪ ਵਾਲੇ, ਜਿੱਦਾਂ ਪੰਥਕ ਕੁਛ ਪਾਰਟੀਆਂ ਵੀ ਨੇ, ਪੰਥਕ ਤਾਲਮੇਲ ਸੰਗਠਨ ਵਾਲੇ, ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਹੈ ਜਿਹੜੀ ਉਸ ਰਿਪੋਰਟ ਨੂੰ ਲਾਗੂ ਕਰੇ। ਬਾਕੀ ਇਹ ਗੱਲ ਜਿਹੜੀ ਦੂਜੇ ਪਾਸੇ ਬੀਜੇਪੀ ਜਿਹੜੇ ਅਸਦਾਂ ਦੇ ਵਿੱਚ ਚੀਮਾ ਵੀਰ ਜੀ, ਜੇ ਇਹ ਇਨਸਾਫ ਦਿਵਾਉਣਾ ਹੁੰਦਾ ਤੇ ਇਸ ਮਿਸ਼ਨ ਦੀ ਲੋੜ ਹੀ ਨਹੀਂ ਸੀ। ਉਹ ਤੇ ਇਹ ਗੱਲ ਪੁਲਿਸ ਬਾਰੇ
ਹੈਲੋ ਡੀਜੀਪੀ ਨੂੰ ਕਹਿੰਦੇ ਵੀ ਬੰਦੇ ਅੱਗੇ ਲੈ ਕੇ ਆਓ ਜਿਹੜੇ ਆਇਡੈਂਟੀਫਾਈ ਜਿਹਨਾਂ ਦੀ ਚੱਲੀ ਹੈ ਤੇ ਉਹ ਕਰ ਸਕਦੇ ਸੀਗੇ ਇਹ ਕੰਮ ਆਪ ਹੀ ਉਹਨਾਂ ਨੂੰ ਥੋੜੀ ਸੀਗੀ ਇਹ ਏਦਾਂ ਸਾਨੂੰ ਨਹੀਂ ਸੀ ਲੋਕ ਪੈਣੀ ਇਸ ਗੱਲ ਦੀ ਕਮਿਸ਼ਨ ਬਣਾਉਣ ਦੀ। ਸੋ ਮੈਨੂੰ ਲੱਗਦਾ ਵੀ ਸਾਰੀ ਪੋਲੀਟੀਕਲ ਪਾਰਟੀਜ਼ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਪਸ਼ਟ ਹੈ ਕਿ ਇਹਦਾ ਇਨਸਾਫ ਹੈ ਜਿਹੜਾ ਉਹ ਅਕਾਲੀ ਦਲ ਬੀਜੇਪੀ ਸਰਕਾਰ ਤੋਂ ਨਹੀਂ ਮਿਲ ਸਕਦਾ। ਓਕੇ ਜੀ ਵੀਰ ਜੀ ਤੁਹਾਡੇ ਵਿੱਚ ਆਵਾਜ਼ ਕੱਟ ਰਹੀ ਸੀਗੀ ਸੋ ਸਾਨੂੰ ਸੈਕੰਡ ਕੁਐਸਚਨ ਦਾ ਆਨਸਰ ਸੀ ਨਾ ਸਮਝਣ ਲੱਗਿਆ ਪਰ ਮੈਂ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਰੈਵਨਿਊ ਐਂਡ ਪਬਲਿਕ ਰਿਲੇਸ਼ਨ ਮਿਨਿਸਟਰ ਬਿਕਰਮਜੀਤ ਮਜੀਠੀਆ ਹੈ ਉਸ ਦਾ ਇਸ ਰਿਪੋਰਟ ਤੇ ਕੀ ਰਿਐਕਸ਼ਨ ਹੈਗਾ? ਨਹੀਂ ਦੇਖੋ ਉਹਨੇ ਜਿਹੜੀ ਮੈਂ ਦੇਖਦਾ ਉਹਦੀ ਛੋਟੀ ਜਿਹੀ ਨਿਊਜ਼ ਬੜੀ ਆ ਉਹਨੇ ਕਿਹਾ ਵੀ ਉਹਦਾ ਹੈਡਿੰਗ ਸੀਗਾ ਵੀ ਕਾਰਜੂ ਕੌਣ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਮਤਲਬ ਕੌਣ ਆ ਕਾਰਜੂ ਹਨਾ ਜੀ। ਔਰ ਉਦੋਂ ਹੀ ਜੇ ਤੁਸੀਂ ਉਸ ਨਿਊਜ਼ ਨੂੰ ਪੂਰੀ ਪੜ੍ਹੋ ਥੱਲੇ ਤੱਕ ਤੇ ਤੁਹਾਨੂੰ ਉਸ ਗੱਲ ਦਾ ਪਤਾ ਲੱਗੇਗਾ ਕਿ ਉਹ ਇਹ ਗੱਲ ਕਹਿੰਦਾ ਹੈ ਕਿ ਇਹ ਤੇ ਜੀ ਜਿਹੜੇ ਕਾਰਜੂ ਕਮਿਸ਼ਨ ਬਣਾਉਣ ਵਾਲੇ ਬੰਦੇ ਆ ਇਹ ਤਾਂ ਪਹਿਲੇ ਹੀ ਅਕਾਲੀ ਦਲ ਬੀਜੇਪੀ ਜਿਹੜਾ ਗੱਠਜੋੜ ਹੈ ਗਠਬੰਧਨ ਹੈ ਉਹ ਤੋਂ ਮਤਲਬ ਉਹਦੇ ਵਿਰੋਧੀ ਨੇ ਇਹ ਵਿਰੋਧੀ ਧਿਰ ਨੇ ਤੇ ਇਹਨਾਂ ਦੀ ਤਾਂ ਜਿਹੜੀ ਰਿਪੋਰਟ ਹੈ ਉਹ ਆ ਹੀ ਨਹੀਂ ਸਕਦੀ ਕਦੇ ਵੀ ਸਰਕਾਰ ਦੇ ਹੱਕ 'ਚ ਜਾਂ ਸਰਕਾਰ ਦੇ ਪੱਖ ਦੇ ਵਿੱਚ ਜਾਂ ਸੱਚਾਈ ਕਦੇ ਆ ਹੀ ਨਹੀਂ ਸਕਦੀ ਕਿਉਂਕਿ ਉਹ ਵਿਰੋਧੀ ਧਿਰ ਹੈ। ਔਰ ਪਹਿਲਾਂ ਉਹ ਕਹਿ ਰਿਹਾ ਕਿ ਮੈਂ ਤਾਂ ਜਾਣਦਾ ਹੀ ਨਹੀਂ ਕਾਰਜੂ ਕੌਣ ਹੈ ਮਤਲਬ ਉਹਦੀ ਸਾਰੀ ਸਟੇਟਮੈਂਟ ਤੋਂ ਹੀ ਪਤਾ ਲੱਗਦਾ ਕਿ ਉਹਦੀ ਕਿੰਨੀ ਕੁ ਓਨੈਸਟੀ ਹੈ ਔਰ ਕਿੰਨੀ ਕੁ ਓਨੈਸਟਲੀ ਦੇ ਰਿਹਾ। ਉਹ ਸਿਰਫ ਉਹਨੂੰ ਜਿਹੜਾ ਆਪਣਾ ਉਹਦਾ ਬਿਆਨ ਹੈ ਉਹ ਸਿਰਫ ਇੱਕ ਪੋਲੀਟੀਕਲ ਹੈਗਾ ਰਾਜਨੀਤਿਕ ਬਿਆਨ ਉਹਨੇ ਦਿੱਤਾ ਹੈਗਾ ਜਿੱਦਾਂ ਆਮ ਲੀਡਰ ਦਿੰਦੇ ਆ। ਮੈਨੂੰ ਨਹੀਂ ਲੱਗਦਾ ਉਹਦੀ ਕੋਈ ਐਡੀ ਹੈਗੀ ਉਹ ਸਾਰੇ ਬਿਆਨ ਨੂੰ ਪੜ੍ਹਿਆ ਜਾਵੇ ਤੇ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਕਿੱਥੋਂ ਬੋਲ ਰਿਹਾ ਮਤਲਬ ਜੀ। ਤੇ ਵੀਰ ਜੀ ਇਸ ਤਰ੍ਹਾਂ ਇਹਨੇ ਗੱਲ ਕੀਤੀ ਆ ਵਿਕਰਮਜੀਤ ਮਜੀਠੀਆ ਕਿ ਕਾਚੂ ਕੌਣ ਹੈ ਜਾਂ ਫਿਰ ਕਾਚੂ ਕਮਿਸ਼ਨ ਕੀ ਹੈ ਪਰ ਜਿਸ ਤਰ੍ਹਾਂ ਇਹਨਾਂ ਕਿਹਾ ਕਿ ਅਸੀਂ ਇਸ ਚੀਜ਼ ਕਾਚੂ ਕਮਿਸ਼ਨ ਜਿਹੜੀ ਰਿਪੋਰਟ ਤਿਆਰ ਕੀਤੀ ਅਸੀਂ ਉਹਨੂੰ ਮਾਨਤਾ ਦਿੰਦੇ ਅਸੀਂ ਸਰਕਾਰੀ ਰਿਪੋਰਟ ਦੀ ਵੇਟ ਕਰਦੇ ਹਾਂ ਪਰ ਜਿਹੜੀ ਸਰਕਾਰੀ ਰਿਪੋਰਟ ਤਿਆਰ ਹੋਣੀ ਸੀਗੀ ਜੋਰਾ ਸਿੰਘ ਕਮਿਸ਼ਨ ਦੀ ਉਹ ਇਸ ਵੇਲੇ ਉਹਦਾ ਕੀ ਸਟੇਟਸ ਹੈ ਉਹ ਕੀ ਕੰਪਲੀਟ ਹੋਈ ਹੈ ਉਹਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ? ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮੰਥ ਦੀ ਗੱਲ ਹੈ ਕਿ ਮੰਨ ਲਓ ਇਹਨਾਂ ਨੇ ਸਾਰੀ ਉਸ ਜਿਹੜੇ ਉੱਥੋਂ ਦੇ ਲੋਕ ਨੇ ਬਾਈਬਲ ਕਲਾਂ ਦੇ ਨਿਆਮੀ ਵਾਲੇ ਦੇ ਬਾਈਬਲ ਖੁਰਦ ਗੁਰੂਸਰ ਸਰਾਵਾਂ ਢਿੱਲਵਾਂ ਇਹ 5-6 ਪਿੰਡ ਨੇ ਤੇ ਉਹਨਾਂ ਨੂੰ ਆਪਣੇ ਇਹਨਾਂ ਨੇ ਭੇਜੇ ਸੀਗੇ ਸਾਰਿਆਂ ਨੇ ਸਮਨ ਲਗਾਤਾਰ ਹੀ ਭੇਜੇ ਸੀਗੇ ਤੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਬੁਲਾਇਆ ਸੀਗਾ ਮੈਂ ਉੱਥੇ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਉਹਨਾਂ ਨੂੰ ਵੀ ਤੁਹਾਨੂੰ ਆਪਣੇ ਤੌਰ ਦੇ ਉੱਤੇ ਇਹ ਦੇ ਦਿਓ। ਉਹ ਕਹਿੰਦੇ ਜੀ ਸਾਨੂੰ ਇਤਬਾਰ ਨਹੀਂ ਇਸ ਗੱਲ ਦੇ ਉੱਤੇ ਪਰ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਤੁਸੀਂ ਜੋ ਐਫੀਡੇਵਿਟ ਜੋ ਗੱਲਾਂ ਤੁਸੀਂ ਇਹਨੂੰ ਕਹੀਆਂ ਨੇ ਮਤਲਬ ਜਿਹੜੀ ਸੱਚਾਈ ਹੈ ਉਹੀ ਤੁਸੀਂ ਉਹਨਾਂ ਨੂੰ ਜਾ ਕੇ ਦੱਸੋ। ਜੇ ਜਿੱਦਾਂ ਹੁਣ ਆਪਾਂ ਕਹਿੰਦੇ ਆ ਕਿ ਪੁਲਿਸ ਨੇ ਆਪਣਾ ਵਰਸ਼ਨ ਸਾਨੂੰ ਨਹੀਂ ਦਿੱਤਾ ਤੇ ਮਤਲਬ ਇਸੇ ਤਰੀਕੇ ਨਾਲ ਕੱਲ ਨੂੰ ਅਗਰ ਉਹ ਦੇਣਗੇ ਆਪਣੀ ਰਿਪੋਰਟ ਤੇ ਉਹ ਕਹਿਣਗੇ ਕਿ ਦੂਸਰੇ ਪਾਸੇ ਦਾ ਤੇ ਵਰਸ਼ਨ ਸਾਡੇ ਕੋਲ ਆਇਆ ਹੀ ਨਹੀਂ ਘੱਟ ਤੋਂ ਘੱਟ ਵੀ ਅਗਰ ਤੁਸੀਂ ਜਾਓਗੇ ਉੱਥੇ ਦਿਓਗੇ ਤੇ ਇਹ ਤੇ ਨਹੀਂ ਉਹ ਕਹਿ ਸਕਣਗੇ। ਅਸੀਂ ਉਹ ਫਿਰ ਸਾਰੇ ਕੋਈ 6-7 ਬੰਦੇ ਇਕੱਠੇ ਹੋ ਕੇ ਉਹ 40 ਐਫੀਡੇਵਿਟਸ ਲੈ ਕੇ ਆਏ ਸੀਗੇ 35-40 ਐਫੀਡੇਵਿਟਸ ਲੈ ਕੇ ਆਏ ਸੀਗੇ ਅਮਰ ਸਿੰਘ ਚਹਿਲ ਮੈਂ ਅਸੀਂ ਗਏ ਸੀਗੇ ਉੱਥੇ ਕਮਿਸ਼ਨ ਦੇ ਵਿੱਚ ਅਸੀਂ ਆਪਣੇ ਸਾਹਮਣੇ ਉਹਨੂੰ ਰਿਮਾਈਂਡ ਕਰਾਇਆ ਉਹਨਾਂ ਨੇ ਸਾਰਾ ਕ੍ਰਾਸ ਕੀਤਾ ਉਹਨਾਂ ਨੇ ਐਫੀਡੇਵਿਟਸ ਨੂੰ ਤੇ ਐਫੀਡੇਵਿਟ ਦੇ ਗਏ ਆ। ਹੁਣ ਉਹ ਕੱਲ ਉਹਨਾਂ ਦਾ ਬਿਆਨ ਲੱਗਾ ਸੀ ਅਖਬਾਰ ਦੇ ਵਿੱਚ ਜਸਟਿਸ ਜੋਰਾ ਸਿੰਘ ਉਹਨਾਂ ਦਾ ਕਿ ਅਸੀਂ ਬਾਈਬਲ ਕਲਾਂ ਜਾ ਰਹੇ ਹਾਂ ਹੁਣ ਉੱਥੇ ਜਾ ਰਹੇ ਹਾਂ ਅਸੀਂ 30-31 ਆਪਣਾ ਮਾਰਚ ਤੇ 1 ਅਪ੍ਰੈਲ ਨੂੰ ਅਸੀਂ ਬਾਈਬਲ ਕਲਾਂ ਦੇ ਵਿੱਚ ਹੀ ਜਾ ਕੇ ਤੇ ਬਰਗਾੜੀ 'ਚ ਜਾ ਕੇ ਕੋਟਕਪੂਰੇ ਤੇ ਔਨ ਸਪੌਟ ਅਸੀਂ ਕਰਾਂਗੇ ਇਨਕੁਆਇਰੀ ਤੇ ਉੱਥੇ ਹੀ ਉਹ ਕ੍ਰਾਸ ਕਰਾਂਗੇ ਤੇ ਜਿਹੜੇ ਬੰਦੇ ਸਾਨੂੰ ਦੇ ਕੇ ਗਏ ਐਫੀਡੇਵਿਟਸ ਉੱਥੇ ਪਹੁੰਚਣ ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਸਾਡੀ ਜਿਹੜੀ ਆਲਮੋਸਟ 70% ਹੈ ਜਿਹੜੀ ਕੰਪਲੀਟ ਹੋ ਚੁੱਕੀ ਹੈ ਇਨਕੁਆਇਰੀ ਤੇ ਤੁਹਾਡੀ ਜਿਹੜੀ ਆ ਅਸੀਂ ਬਹੁਤ ਛੇਤੀ ਰਿਪੋਰਟ ਦੇ ਦਾਂਗੇ। ਇਹ ਉਹਨਾਂ ਦਾ ਬਿਆਨ ਸੀ ਕੱਲ ਅਖਬਾਰ ਦੇ ਵਿੱਚ ਨਿਊਜ਼ ਪੇਪਰ ਦੇ ਵਿੱਚ ਸੋ ਉਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਇਹ ਹੈ ਕਿ ਉਹ ਵੱਧ ਤੋਂ ਵੱਧ ਹੋ ਸਕਦਾ ਕਿ ਮੰਥ ਦੇ ਵਿੱਚ ਲੈ ਲੈਣ 1 ਮੰਥ 'ਚ ਆਪਣੀ ਪੂਰੀ ਕੰਪਲੀਟ ਕਰ ਲੈਣ ਜੋ ਉਹਨਾਂ ਦੇ ਬਿਆਨ ਤੋਂ ਨਜ਼ਰ ਲਿਆ ਸੀਗਾ। ਵੀਰ ਜੀ ਜਿਸ ਤਰ੍ਹਾਂ ਇਹ ਸਭ ਘਟਨਾ ਸ਼ੁਰੂ ਹੋਈ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਆਈ ਨੋ ਕਿ ਇਹ 2 ਬੇਕਸੂਰ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਅਨੇਕਾਂ ਨੂੰ ਜ਼ਖਮੀ ਕੀਤਾ ਗਿਆ ਸੀਗਾ ਇਸ ਦੀ ਇਨਕੁਆਇਰੀ ਤਾਂ ਹੋ ਰਹੀ ਹੈ ਪਰ ਜਿਸ ਤਰ੍ਹਾਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਕਿ ਉਸ ਦੇ ਵਿੱਚ ਜਿਹੜੇ ਦੋਸ਼ੀ ਨੇ ਕਿ ਉਹਨਾਂ ਦੇ ਵਿੱਚੋਂ ਕੋਈ ਫੜਿਆ ਗਿਆ ਹੈ ਪਤਾ ਲੱਗਾ ਕਿ ਇਸ ਪਿੱਛੇ ਕੌਣ ਸੀਗਾ? ਨਹੀਂ ਇਹਦੇ ਚ ਦੇਖੋ ਐਕਚੁਅਲੀ ਜਿਹੜਾ ਜਸਟਿਸ ਕਾਰਜੂ ਕਮਿਸ਼ਨ ਹੈ ਉਹ ਜਿਸ ਤਰੀਕੇ ਦੇ ਨਾਲ ਗਵਰਨਮੈਂਟ ਨੇ ਰਿਐਕਟ ਕੀਤਾ ਗਵਰਨਮੈਂਟ ਨੇ
ਬਰਗਾੜੀ ਕਾਂਡ, ਕੋਟਕਪੂਰਾ ਕਾਂਡ ਜਿਹੜਾ ਹੋਇਆ ਉਹਦੀ ਸਾਰੀ ਦੀ ਇਨਕੁਆਇਰੀ ਇਹਨਾਂ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ। ਤੇ ਸਾਨੂੰ ਏਦਾਂ ਲੱਗਦਾ ਸੀਗਾ ਵੀ ਜਿਹੜਾ ਬਹਿਬਲ ਕਲਾਂ ਜਿੱਥੇ ਉਹ ਕਸੂਰਵਾਰ ਨੇ ਉਹ ਸੀਬੀਆਈ ਨੂੰ ਦੇ ਨਹੀਂ ਰਹੇ ਤੇ ਅਸੀਂ ਫਸਟ ਬਹਿਬਲ ਕਲਾਂ ਦੀ ਇਨਕੁਆਇਰੀ ਕਰਨਾ ਚਾਹੁੰਦੇ ਸੀਗੇ ਤੇ ਬਾਅਦ ਦੇ ਵਿੱਚ ਲੋਕਾਂ ਨੇ ਉੱਥੇ ਆਣ ਕੇ ਕਿਹਾ ਵੀ ਤੁਸੀਂ ਕੋਟਕਪੂਰੇ ਵੀ ਆਓ ਤੇ ਅਸੀਂ ਕੋਟਕਪੂਰੇ ਵੀ ਗਏ। ਇਹ ਪੰਥਪ੍ਰੀਤ ਹੁਣੀ, ਆਪਣਾ ਹਰਜਿੰਦਰ ਸਿੰਘ ਮਾਝੀ, ਚੰਦਨ, ਗਿਆਨੀ ਕੇਵਲ ਸਿੰਘ ਹੁਣੀ, ਇਹ ਸਾਰੇ ਜਿਹੜੇ ਆ ਇਹ ਕੋਟਕਪੂਰੇ ਦਾ ਜਿਹੜਾ ਇਨਸੀਡੈਂਟ ਸੀਗਾ ਉਹਦੇ ਆਈ ਵਿਟਨੈਸ ਸੀਗੇ। ਸੋ ਇਹਨਾਂ ਨੇ ਜਦੋਂ ਸਟੇਟਮੈਂਟਾਂ ਉੱਥੇ ਰਿਕਾਰਡ ਕਰਾਈਆਂ ਤੇ ਫਿਰ ਉਹ ਸਾਰਾ ਕਮਿਸ਼ਨ ਹੈ ਜਿਹੜਾ ਕੋਟਕਪੂਰੇ ਵੀ ਗਿਆ ਮੌਕਾ ਦੇਖਣ ਦੇ ਲਈ, ਮੌਕਾ ਇਹਨਾਂ ਨੇ ਸਪੈਕਟ ਕੀਤਾ। ਉਸ ਗੱਲ ਤੋਂ ਜਿਹੜੀ ਇਹਨਾਂ ਦੀ ਸੀਬੀਆਈ ਨੂੰ ਦੇਣ ਵਾਲੀ ਇਨਕੁਆਇਰੀ ਹੈ ਗਵਰਨਮੈਂਟ ਦੀ ਨੰਬਰ 2 ਦੇ ਉੱਤੇ ਜਿਸ ਦਿਨ ਡੀਜੀਪੀ ਸੈਣੀ ਨੂੰ ਮਤਲਬ ਬਦਲਿਆ ਤੇ ਡੀਜੀਪੀ ਅਰੋੜਾ ਬਣੇ ਨੇ, ਉਸ ਦਿਨ ਉਹ ਤੋਂ ਦੂਜੇ ਦਿਨ ਇੱਕ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟਿੰਗ ਹੈ, ਇਹਨਾਂ ਦਾ ਇੱਕ ਬਹੁਤ ਸੀਨੀਅਰ ਜਰਨਲਿਸਟ ਹੈ ਪਵਨ ਸ਼ਰਮਾ, ਉਹ ਡੀਜੀਪੀ ਸੈਣੀ ਦੇ ਵੀ ਕਲੋਜ਼ ਹੈਗੇ ਨੇ। ਅੱਛਾ, ਉਹਨਾਂ ਦੀ ਇੱਕ ਰਿਪੋਰਟ ਸੀਗੀ ਲੱਗੀ ਅਖਬਾਰ ਦੇ ਵਿੱਚ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਡੀਜੀਪੀ ਸੈਣੀ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਦੀ ਬਦਲੀ ਦੇ ਉੱਤੇ, ਉਹਨਾਂ ਦੇ ਤਬਾਦਲੇ ਦੇ ਉੱਤੇ, ਜਿਹੜਾ ਉਹਨਾਂ ਨੂੰ ਡੀਜੀਪੀ ਤੋਂ ਪੁਲਿਸ ਦੇ ਅਹੁਦੇ ਤੋਂ ਲਾ ਕੇ ਦੂਜੀ ਬਸ ਚੇਂਜ ਕੀਤਾ ਗਿਆ। ਪਰ ਮੈਂ ਇੱਕ ਬੇਨਤੀ ਉਹਨਾਂ ਨੇ ਕੀਤੀ ਹੈ ਸਰਕਾਰ ਨੂੰ, ਉਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੇ ਬਹਿਬਲ ਕਲਾਂ ਕਾਂਡ ਦੇ ਵਿੱਚ ਆਫੀਸਰਸ ਇਨਵੋਲਵਡ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਇੱਕ ਉਹਨਾਂ ਨੇ ਇਹ ਗੱਲ ਕਹੀ ਸੀ, ਦੂਜੀ ਉਹਨਾਂ ਨੇ ਗਵਰਨਮੈਂਟ ਨੂੰ ਇਹ ਗੱਲ ਕਹੀ ਸੀ ਕਿ ਕੋਈ ਵੀ ਕੰਮ ਹੈ ਜਿਹੜਾ ਕੋਈ ਵੀ ਇਸ ਇੰਸੀਡੈਂਟਾਂ ਦੇ ਸੰਬੰਧ ਦੇ ਵਿੱਚ ਕਿਸੇ ਵੀ ਜਥੇਦਾਰਾਂ ਦੇ ਦਬਾਅ ਥੱਲੇ ਆਣ ਕੇ ਕੋਈ ਕਾਰਵਾਈ ਨਾ ਕੀਤੀ ਜਾਵੇ। ਸੋ ਮੈਂ ਸਮਝਦਾ ਵੀ ਇਹ ਇੱਕ ਕੈਲਕੂਲੇਟਡ ਮੂਵ ਸੀਗੀ, ਨਹੀਂ ਤਾਂ ਉਹਨੂੰ ਐਡੀ ਕੀ ਜ਼ਰੂਰਤ ਪਈ ਸੀ ਇਹ ਗੱਲ ਕਹਿਣ ਦੀ ਆਪਣਾ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਗਵਰਨਮੈਂਟ ਦਾ ਰੁਖ ਕਿੱਦਾਂ ਦਾ ਹੈ। ਪਰ ਜਸਟਿਸ ਜੋੜਾ ਸਿੰਘ ਕਮਿਸ਼ਨ ਨੇ ਹੁਣ ਇਹ ਗੱਲ ਕਹੀ ਹੈ ਵੀ ਅਸੀਂ 75% ਕੰਪਲੀਟ ਕਰ ਲਈ, ਆਪਾਂ ਦੇਖ ਲੈਂਦੇ ਹਾਂ 1 ਮਹੀਨੇ ਚ। ਅਸੀਂ ਵੀ ਇਸ ਗੱਲ ਦਾ ਫੈਸਲਾ ਕੀਤਾ ਕਿ ਅਸੀਂ ਸਰਕਾਰ ਨੂੰ ਦਿਆਂਗੇ ਉਹ ਰਿਪੋਰਟ ਹੈ ਜਿਹੜੀ ਚੀਫ ਸੈਕਟਰੀ ਤੋਂ ਅਸੀਂ ਕੱਲ ਵੀ ਟਾਈਮ ਮੰਗਦੇ ਸੀਗੇ ਪਰ ਉਹਨਾਂ ਨੇ ਸਾਨੂੰ ਟਾਈਮ ਨਹੀਂ ਦਿੱਤਾ ਹੈਗਾ। ਅਗਲੇ ਵੀਕ ਦੇਖਦੇ ਹਾਂ ਤੇ ਸਰਕਾਰ ਨੂੰ ਦਿੰਦੇ ਹਾਂ, ਨਹੀਂ ਤੇ ਉਸ ਤੋਂ ਬਾਅਦ ਜੋੜਾ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਅਸੀਂ ਸੋਚਦੇ ਹਾਂ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਜਾਵੇਗੀ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਰਿਪੋਰਟ ਦੇ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਆਲਸੋ ਰਿਲੇਟਡ ਜਿਹੜੇ ਕੁਐਸਚਨ ਸੀਗੇ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ ਫॉर दैट। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।